ਕੌਮਾਂਤਰੀ ਖਬਰਾਂ ਦੇ ਵੱਲ ਵਧਾਂਗੇ ਤੇ ਰੁਖ ਕਰਾਂਗੇ ਐਮਸਟਰਡਮ ਦਾ। ਐਮਸਟਰਡਮ ਦੇ ਵਿੱਚ ਇੱਕ 3000 ਕਾਰਾਂ ਨੂੰ ਜਿਹੜਾ ਸਮੁੰਦਰੀ ਜਹਾਜ਼ ਲਿਜਾ ਰਿਹਾ ਸੀ, ਉਹਨੂੰ ਅੱਗ ਲੱਗ ਗਈ ਹੈ ਤੇ ਇਸ ਅੱਗ ਲੱਗਣ ਤੋਂ ਬਾਅਦ ਕਈ ਜਿਹੜੇ ਕ੍ਰਿਊ ਮੈਂਬਰ ਨੇ ਉਹ ਜ਼ਖਮੀ ਦੱਸੇ ਗਏ ਨੇ ਤੇ ਇੱਕ ਜਣੇ ਦੀ ਜਿਹੜੀ ਆ ਉਹ ਮੌਤ ਹੋ ਗਈ ਹੈ। ਪਤਾ ਲੱਗਿਆ ਕਿ ਇਹ ਜਿਹੜੀ ਜਹਾਜ਼ ਹੈ, ਇਹ ਜਿਹਦੇ ਉੱਤੇ 3000 ਕਾਰਾਂ ਸਨ ਤੇ ਇਹ ਜਰਮਨੀ ਤੋਂ ਮਿਸਰ ਵੱਲ ਨੂੰ ਜਿਹੜਾ ਉਹ ਜਾ ਰਿਹਾ ਸੀਗਾ। ਡੱਚ ਬ੍ਰੌਡਕਾਸਟ NOS ਦੇ ਹਵਾਲੇ ਦੇ ਨਾਲ ਇਹ ਗੱਲ ਕਹੀ ਜਾ ਰਹੀ ਹੈ ਕਿ ਜਿੰਨਾ ਵੀ ਕ੍ਰਿਊ ਸੀਗਾ, ਸਾਰੇ ਭਾਰਤੀ ਮੂਲ ਦੇ ਸਨ। ਰੈਸਕਿਊ ਜਿਹੜੇ ਸ਼ਿਪਸ ਨੇ ਉਹ ਉੱਥੇ ਛੱਡੇ ਗਏ ਨੇ ਤੇ ਪਤਾ ਲੱਗਾ ਕਿ ਇਹਦੇ ਉੱਤੇ ਜ਼ਿਆਦਾ ਪਾਣੀ ਵੀ ਨਹੀਂ ਪਾਇਆ ਜਾ ਸਕਦਾ, ਕਿਉਂਕਿ ਫਿਰ ਇਹਦੇ ਡੁੱਬਣ ਦਾ ਜਿਹੜਾ ਖਤਰਾ ਹੈ ਉਹ ਬਰਕਰਾਰ ਹੈ। ਪਰ ਹਾਲੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਅੱਗ ਲੱਗਣ ਦੇ ਕਾਰਨ ਕੀ ਨੇ ਜਾਂ ਅੱਗ ਲੱਗੀ ਕਦੋਂ ਸੀ। ਹਾਂ, ਇਹਨਾਂ ਜ਼ਰੂਰ ਕਿਹਾ ਜਾ ਰਿਹਾ ਕਿ ਜਦੋਂ ਡੱਚ ਜਿਹੜੀ ਡਿਪਾਰਟਮੈਂਟ ਆਫ ਵਾਟਰਵੇਜ਼ ਪਬਲਿਕ ਵਰਕਸ ਹੈ, ਉਹਦੇ ਦੱਸਣ ਦੇ ਮੁਤਾਬਕ ਅੱਗ ਤੇ ਹਾਲੇ ਤੱਕ ਕਾਬੂ ਪਾਇਆ ਨਹੀਂ ਜਾ ਸਕਿਆ ਤੇ ਇਹ ਜਿਹੜਾ ਜਹਾਜ਼ ਹੈ, ਮਾਲ ਦੀ ਢੋਆ ਢੁਆਈ ਅਕਸਰ ਜਿਹੜੀ ਹੈ ਕਰਦਾ ਸੀਗਾ। ਐਡਵਿਨ ਵਰਸਟੀਗ ਨੇ, ਜਿਹੜੇ ਕਿ ਇਸ ਮਹਿਕਮੇ ਦੇ ਡੱਚ ਡਿਪਾਰਟਮੈਂਟ ਆਫ ਵਾਟਰਵੇਜ਼ ਐਂਡ ਪਬਲਿਕ ਵਰਕਸ ਦੇ ਜਿਹੜੇ ਬੁਲਾਰੇ ਨੇ, ਐਡਵਿਨ ਵਰਸਟੀਗ, ਉਹਨਾਂ ਨੇ ਦੱਸਿਆ ਕਿ ਜਦੋਂ ਐਮਲੈਂਡ ਦੇ ਨੇੜੇ ਸਮੁੰਦਰੀ ਜਹਾਜ਼ ਤੋਂ ਜਿਹੜਾ ਧੂੰਆਂ ਨਿਕਲਦਾ ਵੇਖ ਕੇ ਬਾਅਦ ਦੇ ਵਿੱਚ ਜਿੰਨੇ ਵੀ ਉੱਥੇ ਕੋਸਟ ਗਾਰਡ ਸੀਗੇ, ਉਹਨਾਂ ਨੂੰ ਬਚਾਅ ਕਾਰਜਾਂ ਦੇ ਲਈ ਭੇਜਿਆ ਗਿਆ ਸੀ। ਕਹਿੰਦੇ ਕਿ ਪਹਿਲਾਂ ਸ਼ੁਰੂਆਤ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਸਿੱਟਿਆ ਗਿਆ, ਪਰ ਬਾਅਦ ਦੇ ਵਿੱਚ ਪਤਾ ਲੱਗਾ ਕਿ ਜਿੰਨਾ ਪਾਣੀ ਅਸੀਂ ਇਹਦੇ ਤੇ ਪਾ ਰਹੇ ਹਾਂ, ਜਿੰਨਾ ਪਾਣੀ ਇਹ ਤੇ ਸਿੱਟ ਰਹੇ ਹਾਂ, ਤੇ ਹੋ ਸਕਦਾ ਕਿ ਇਹ ਜਿਹੜੀ ਹੈ ਜਹਾਜ਼ ਡੁੱਬਣ ਦਾ ਖਤਰਾ ਵੀ ਜਿਹੜਾ ਬਣ ਜਾਂਦਾ। ਪਰ ਇਸ ਤੋਂ ਬਾਅਦ ਹੁਣ ਲਗਾਤਾਰ ਇਸ ਅੱਗ ਉੱਤੇ ਕਾਬੂ ਪਾਉਣ ਦੇ ਲਈ ਜਿਹੜਾ ਕ੍ਰਿਊ ਮੈਂਬਰ ਨੇ ਜਾਂ ਹੋਰ ਲੋਕ ਨੇ, ਜਿਹੜੇ ਕ੍ਰਿਊ ਮੈਂਬਰਾਂ ਨੂੰ ਤਾਂ ਰੈਸਕਿਊ ਕਰ ਲਿਆ ਗਿਆ, ਪਰ ਇੱਕ ਜਣੇ ਦੀ ਮੌਤ ਹੋ ਗਈ ਹੈ। ਤਾਂ ਕੋਸਟ ਗਾਰਡ ਨੇ ਜਿਹੜੇ ਉਹ ਕੰਟਰੋਲ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ ਤੇ ਸਟਿਲ ਜਿਹੜੀ ਸਿਚੁਏਸ਼ਨ ਆ ਸਟਿਲ ਨਾਟ ਕੰਟਰੋਲ ਦੱਸੀ ਗਈ ਹੈ। ਉੱਥੋਂ ਦੇ ਜਿਹੜੇ ਜਿਨ੍ਹਾਂ ਦਾ ਮੈਂ ਨਾਂ ਲੈ ਕੇ ਹਟਾਂਡਾ ਸਪੋਕਸ ਪਰਸਨ ਨੇ, ਜਿਹੜੇ ਐਡਵਿਨ ਵਸਟੀਗ, ਸੋ ਉਹਨਾਂ ਦਾ ਕਹਿਣਾ ਕਿ ਅਗਲੇ ਕੁਝ ਘੰਟਿਆਂ ਤੱਕ ਜਿਹੜਾ ਉਹ ਅਸੀਂ ਅੱਗ ਕਾਬੂ ਪਾ ਲਾਂਗੇ। ਤੇ ਪਰ ਅੱਗ ਦੀ ਸ਼ੁਰੂਆਤ ਦੇ ਵਿੱਚ ਹੀ ਜਿਹੜਾ ਦੱਸਿਆ ਗਿਆ ਕਿ ਕੁਝ ਕ੍ਰਿਊ ਮੈਂਬਰ ਛਾਲਾਂ ਮਾਰ ਗਏ ਸਨ, ਜਿਹਦੇ ਕਰਕੇ ਉਹਦੀ ਜਿਹੜੀ ਆ ਮਤਲਬ ਉਹਨਾਂ ਦੀ ਬਚਤ ਹੋ ਗਈ, ਪਰ ਇੱਕ ਮੈਂਬਰ ਵਿੱਚ ਫਸ ਗਿਆ ਸੀਗਾ, ਜਿਹਦੀ ਮੌਤ ਹੋ ਗਈ ਹੈ। ਇਹ ਸਾਰੇ ਭਾਰਤੀ ਮੂਲ ਦੇ ਦੱਸੇ ਗਏ ਨੇ ਜੀ। ਕੌਮਾਂਤਰੀ ਖਬਰਾਂ ਦੇ ਵੱਲ ਵਧਾਂਗੇ ਤੇ ਰੁਖ ਕਰਾਂਗੇ ਐਮਸਟਰਡਮ ਦਾ। ਐਮਸਟਰਡਮ ਦੇ ਵਿੱਚ ਇੱਕ 3000 ਕਾਰਾਂ ਨੂੰ ਜਿਹੜਾ ਸਮੁੰਦਰੀ ਜਹਾਜ਼ ਲਿਜਾ ਰਿਹਾ ਸੀ, ਉਹਨੂੰ ਅੱਗ ਲੱਗ ਗਈ ਹੈ ਤੇ ਇਸ ਅੱਗ ਲੱਗਣ ਤੋਂ ਬਾਅਦ ਕਈ ਜਿਹੜੇ ਕ੍ਰਿਊ ਮੈਂਬਰ ਨੇ ਉਹ ਜ਼ਖਮੀ ਦੱਸੇ ਗਏ ਨੇ ਤੇ ਇੱਕ ਜਣੇ ਦੀ ਜਿਹੜੀ ਆ ਉਹ ਮੌਤ ਹੋ ਗਈ ਹੈ। ਪਤਾ ਲੱਗਿਆ ਕਿ ਇਹ ਜਿਹੜੀ ਜਹਾਜ਼ ਹੈ, ਇਹ ਜਿਹਦੇ ਉੱਤੇ 3000 ਕਾਰਾਂ ਸਨ ਤੇ ਇਹ ਜਰਮਨੀ ਤੋਂ ਮਿਸਰ ਵੱਲ ਨੂੰ ਜਿਹੜਾ ਉਹ ਜਾ ਰਿਹਾ ਸੀਗਾ। ਡੱਚ ਬ੍ਰੌਡਕਾਸਟ NOS ਦੇ ਹਵਾਲੇ ਦੇ ਨਾਲ ਇਹ ਗੱਲ ਕਹੀ ਜਾ ਰਹੀ ਹੈ ਕਿ ਜਿੰਨਾ ਵੀ ਕ੍ਰਿਊ ਸੀਗਾ, ਸਾਰੇ ਭਾਰਤੀ ਮੂਲ ਦੇ ਸਨ। ਰੈਸਕਿਊ ਜਿਹੜੇ ਸ਼ਿਪਸ ਨੇ ਉਹ ਉੱਥੇ ਛੱਡੇ ਗਏ ਨੇ ਤੇ ਪਤਾ ਲੱਗਾ ਕਿ ਇਹਦੇ ਉੱਤੇ ਜ਼ਿਆਦਾ ਪਾਣੀ ਵੀ ਨਹੀਂ ਪਾਇਆ ਜਾ ਸਕਦਾ, ਕਿਉਂਕਿ ਫਿਰ ਇਹਦੇ ਡੁੱਬਣ ਦਾ ਜਿਹੜਾ ਖਤਰਾ ਹੈ ਉਹ ਬਰਕਰਾਰ ਹੈ। ਪਰ ਹਾਲੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਅੱਗ ਲੱਗਣ ਦੇ ਕਾਰਨ ਕੀ ਨੇ ਜਾਂ ਅੱਗ ਲੱਗੀ ਕਦੋਂ ਸੀ। ਹਾਂ, ਇਹਨਾਂ ਜ਼ਰੂਰ ਕਿਹਾ ਜਾ ਰਿਹਾ ਕਿ ਜਦੋਂ ਡੱਚ ਜਿਹੜੀ ਡਿਪਾਰਟਮੈਂਟ ਆਫ ਵਾਟਰਵੇਜ਼ ਪਬਲਿਕ ਵਰਕਸ ਹੈ, ਉਹਦੇ ਦੱਸਣ ਦੇ ਮੁਤਾਬਕ ਅੱਗ ਤੇ ਹਾਲੇ ਤੱਕ ਕਾਬੂ ਪਾਇਆ ਨਹੀਂ ਜਾ ਸਕਿਆ ਤੇ ਇਹ ਜਿਹੜਾ ਜਹਾਜ਼ ਹੈ, ਮਾਲ ਦੀ ਢੋਆ ਢੁਆਈ ਅਕਸਰ ਜਿਹੜੀ ਹੈ ਕਰਦਾ ਸੀਗਾ। ਐਡਵਿਨ ਵਰਸਟੀਗ ਨੇ, ਜਿਹੜੇ ਕਿ ਇਸ ਮਹਿਕਮੇ ਦੇ ਡੱਚ ਡਿਪਾਰਟਮੈਂਟ ਆਫ ਵਾਟਰਵੇਜ਼ ਐਂਡ ਪਬਲਿਕ ਵਰਕਸ ਦੇ ਜਿਹੜੇ ਬੁਲਾਰੇ ਨੇ, ਐਡਵਿਨ ਵਰਸਟੀਗ, ਉਹਨਾਂ ਨੇ ਦੱਸਿਆ ਕਿ ਜਦੋਂ ਐਮਲੈਂਡ ਦੇ ਨੇੜੇ ਸਮੁੰਦਰੀ ਜਹਾਜ਼ ਤੋਂ ਜਿਹੜਾ ਧੂੰਆਂ ਨਿਕਲਦਾ ਵੇਖ ਕੇ ਬਾਅਦ ਦੇ ਵਿੱਚ ਜਿੰਨੇ ਵੀ ਉੱਥੇ ਕੋਸਟ ਗਾਰਡ ਸੀਗੇ, ਉਹਨਾਂ ਨੂੰ ਬਚਾਅ ਕਾਰਜਾਂ ਦੇ ਲਈ ਭੇਜਿਆ ਗਿਆ ਸੀ। ਕਹਿੰਦੇ ਕਿ ਪਹਿਲਾਂ ਸ਼ੁਰੂਆਤ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਸਿੱਟਿਆ ਗਿਆ, ਪਰ ਬਾਅਦ ਦੇ ਵਿੱਚ ਪਤਾ ਲੱਗਾ ਕਿ ਜਿੰਨਾ ਪਾਣੀ ਅਸੀਂ ਇਹਦੇ ਤੇ ਪਾ ਰਹੇ ਹਾਂ, ਜਿੰਨਾ ਪਾਣੀ ਇਹ ਤੇ ਸਿੱਟ ਰਹੇ ਹਾਂ, ਤੇ ਹੋ ਸਕਦਾ ਕਿ ਇਹ ਜਿਹੜੀ ਹੈ ਜਹਾਜ਼ ਡੁੱਬਣ ਦਾ ਖਤਰਾ ਵੀ ਜਿਹੜਾ ਬਣ ਜਾਂਦਾ। ਪਰ ਇਸ ਤੋਂ ਬਾਅਦ ਹੁਣ ਲਗਾਤਾਰ ਇਸ ਅੱਗ ਉੱਤੇ ਕਾਬੂ ਪਾਉਣ ਦੇ ਲਈ ਜਿਹੜਾ ਕ੍ਰਿਊ ਮੈਂਬਰ ਨੇ ਜਾਂ ਹੋਰ ਲੋਕ ਨੇ, ਜਿਹੜੇ ਕ੍ਰਿਊ ਮੈਂਬਰਾਂ ਨੂੰ ਤਾਂ ਰੈਸਕਿਊ ਕਰ ਲਿਆ ਗਿਆ, ਪਰ ਇੱਕ ਜਣੇ ਦੀ ਮੌਤ ਹੋ ਗਈ ਹੈ। ਤਾਂ ਕੋਸਟ ਗਾਰਡ ਨੇ ਜਿਹੜੇ ਉਹ ਕੰਟਰੋਲ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ ਤੇ ਸਟਿਲ ਜਿਹੜੀ ਸਿਚੁਏਸ਼ਨ ਆ ਸਟਿਲ ਨਾਟ ਕੰਟਰੋਲ ਦੱਸੀ ਗਈ ਹੈ। ਉੱਥੋਂ ਦੇ ਜਿਹੜੇ ਜਿਨ੍ਹਾਂ ਦਾ ਮੈਂ ਨਾਂ ਲੈ ਕੇ ਹਟਾਂਡਾ ਸਪੋਕਸ ਪਰਸਨ ਨੇ, ਜਿਹੜੇ ਐਡਵਿਨ ਵਸਟੀਗ, ਸੋ ਉਹਨਾਂ ਦਾ ਕਹਿਣਾ ਕਿ ਅਗਲੇ ਕੁਝ ਘੰਟਿਆਂ ਤੱਕ ਜਿਹੜਾ ਉਹ ਅਸੀਂ ਅੱਗ ਕਾਬੂ ਪਾ ਲਾਂਗੇ। ਤੇ ਪਰ ਅੱਗ ਦੀ ਸ਼ੁਰੂਆਤ ਦੇ ਵਿੱਚ ਹੀ ਜਿਹੜਾ ਦੱਸਿਆ ਗਿਆ ਕਿ ਕੁਝ ਕ੍ਰਿਊ ਮੈਂਬਰ ਛਾਲਾਂ ਮਾਰ ਗਏ ਸਨ, ਜਿਹਦੇ ਕਰਕੇ ਉਹਦੀ ਜਿਹੜੀ ਆ ਮਤਲਬ ਉਹਨਾਂ ਦੀ ਬਚਤ ਹੋ ਗਈ, ਪਰ ਇੱਕ ਮੈਂਬਰ ਵਿੱਚ ਫਸ ਗਿਆ ਸੀਗਾ, ਜਿਹਦੀ ਮੌਤ ਹੋ ਗਈ ਹੈ। ਇਹ ਸਾਰੇ ਭਾਰਤੀ ਮੂਲ ਦੇ ਦੱਸੇ ਗਏ ਨੇ ਜੀ।